पंजाबी नावल टावा टावा तारा किस्त नंबर 38। पहली रात हस्पताल विच लंघी सी, दूजी राती उहदा पेका घर सी ते ओनू अपने माँ प्यो ते भैन भरावां कोलों संगा आउंदी सी, इस लई ओह वखरी सुत्ती। तीजी राती ओह फेर अपने पिंड आ गए ते अद्धी रात पिछों उन्हें घुंड लवा के वहुटी वेखी। उंज वेखण नूं ते आउंदियां जांदियां थोड़ी बहुत नज़र पैंदी रहिंदी सी, पर ਉਹਨੂੰ ਵੇਖਣਾ नहीं किया जा सकता सी। ਉਹਨੇ ਜ਼ੀਨਤ ਨੂੰ बड़े चिर पिछों नेड़ियों वेख्या सी। आपा ठीक ही आखदी सी। ਉਹਦਾ ਸਹਿਪਣ ਡੁੱਲ ਡੁੱਲ ਪੈਂਦਾ। ਗਹਿਣੇ ਉਹਨੂੰ ਕਦੀ ਚੰਗੇ ਨਾ ਲੱਗਦੇ। ਕੋਝੀਆਂ ਮੋਟੀਆਂ ਤੇ ਉਧੱਕੜ ਉਮਰ ਦੀਆਂ ਜ਼ਨਾਨੀਆਂ ਜਦੋਂ ਗਾਣਿਆਂ ਨਾਲ ਲਦੀਆਂ ਵੇਖਦਾ ਉਹਨੂੰ ਬੜੀ ਕੌੜ ਚੜ੍ਹਦੀ ਪਈ। ਉਹ ਇਹ ਵੇਖਿਆਂ ਬਗੈਰ ਕਿ ਗਾਣੇ ਉਹਨਾਂ ਨੂੰ ਫੱਬੇ ਵੀ ਕਿ ਨਹੀਂ, ਐਵੇਂ ਬਾਹਰ ਚੁੱਕੀ ਫਿਰਦੀਆਂ ਤੇ ਬਹਾਨਿਆਂ ਨਾਲ ਟੂੰਬਾਂ ਦਾ ਵਜ਼ਨ ਦੱਸਣ ਲਈ ਆਫਰੀਆਂ ਫਿਰਦੀਆਂ। ਉਹਦੇ ਮੁਕਾਬਲੇ ਵਿੱਚ ਸ਼ਹਿਰ ਦੀਆਂ ਚੰਗੇ ਜ਼ੌਕ ਤੇ ਤਾਲੀਮ ਵਾਲੀਆਂ ਕੁੜੀਆਂ ਪਤਲੀ ਜੀ ਜ਼ੰਜੀਰੀ ਲਾਕਟ ਜਾਂ ਟਾਪਸ ਪਾ ਕੇ ਕਿਆਮਤ ਬਣੀਆਂ ਆਉਂਦੀਆਂ। ਉਹਨੇ ਆਸ਼ੀ ਨੂੰ ਵੀ ਵੇਖਿਆ ਸੀ, ਜਿਹੜੀ ਬਾਰੀਆਂ ਟੂੰਬਾਂ ਵਿੱਚ ਉਹਨੂੰ ਓਪਰੀ ਓਪਰੀ ਲੱਗੀ ਸੀ ਤੇ ਉਹਨੂੰ ਉਹਦਾ ਘੱਟੇ ਮੁੜ ਕੇ ਤੇ ਗੁੱਸੇ ਵਿੱਚ ਲੁਬੜਿਆ ਚਿਹਰਾ ਯਾਦ ਆਇਆ ਸੀ। ਪਰ ਉਹਦਾ ਤੇ ਗਾਣੇ ਪਾ ਕੇ ਵਿਖਾਣ ਦਾ ਖੁਰੇ ਕੀ ਮਤਲਬ ਸੀ। ਪਰ ਗਹਿਣੇ ਕਿਸੇ ਜ਼ਨਾਨੀ ਨੂੰ ਇੰਜ ਫੱਬਦੇ ਨੇ, ਇਹ ਉਹ ਪਹਿਲੀ ਵਾਰ ਵੇਖ ਰਿਹਾ ਸੀ। ਕੁਝ ਚਿਰ ਉਹ ਗੱਲਾਂ ਕਰਦਾ ਰਿਹਾ, ਫਿਰ ਉਹਨੇ ਅੱਗੇ ਹੱਥ ਵਧਾਇਆ। ਉਹਦਾ ਅੱਗੇ ਵਧਿਆ ਹੱਥ ਉਹਨੇ ਪਿੱਛੇ ਕਰ ਦਿੱਤਾ। ਆਖਿਆ, ਤੁਸੀਂ ਗੱਲਾਂ ਕਰਦੇ ਚੰਗੇ ਲੱਗਦੇ ਹੋ, ਗੱਲਾਂ ਕਰਦੇ ਰਹੋ। ਸਿਰਫ ਗੱਲਾਂ? ਉਹਨੇ ਉਹਦਾ ਹੱਥ ਫੜ ਕੇ ਆਖਿਆ, ਪਰ ਉਹਨੇ ਹੱਥ ਛੁਡਾ ਲਿਆ। ਬਾਰੀ ਵਿੱਚੋਂ ਚੰਨ ਤੇ ਨਹੀਂ ਦਿਸ ਰਿਹਾ ਸੀ, ਪਰ ਹਰ ਪਾਸੇ ਸਿਆਲ ਦੀ ਚਾਨਣੀ ਵਿਛੀ ਹੋਈ ਸੀ। ਅਸਮਾਨ ਵਿੱਚ ਟਾਵਾਂ ਟਾਵਾਂ ਤਾਰਾ ਦਿਸਦਾ ਸੀ, ਉਹ ਵੀ ਫਿੱਕਾ ਫਿੱਕਾ। ਉਹਨੇ ਇੱਕ ਇੱਕ ਤਾਰਾ ਫਰੋਲ ਕੇ ਵੇਖਿਆ, ਪਰ ਕਿਸੇ ਤਾਰੇ ਵਿੱਚ ਕੋਈ ਸੂਰਤ ਨਾ ਦਿਸੀ। ਆਪਾ ਤੇ ਚਾਹੁੰਦੀ ਸੀ ਉਹ ਅਜੇ ਕੁਝ ਦਿਨ ਹੋਰ ਪਿੰਡ ਰਹਿੰਦੇ, ਪਰ ਉੱਥੇ ਰਹਿਣ ਵਿੱਚ ਕੋਈ ਸਵਾਦ ਨਹੀਂ ਸੀ। ਅੱਧੀ ਰਾਤ ਤੀਕਰ ਘਰ ਵਾਲੇ ਦਮਚੜ ਪਾਈ ਰੱਖਦੇ। ਉਦੋਂ ਤੀਕ ਵਹੁਟੀ ਔਰਾਂ ਨੀਂਦਰ ਦੇ ਕਈ ਪੂਰ ਲਾ ਲੈ ਆਉਂਦੇ। ਫੇਰ ਧੰਮੀ ਵੇਲੇ ਘਰ ਹੀ ਨਹੀਂ, ਪੂਰਾ ਪਿੰਡ ਜਾਗ ਪੈਂਦਾ। ਬੂਹੇ ਜਰੇ ਜਰੇ ਖੁੱਲ੍ਹਦੇ ਤੇ ਬੰਦ ਹੁੰਦੇ। ਕੋਈ ਹੁੱਕੇ ਲਈ ਅੱਗ ਬਲਦਾ ਹੁੰਦਾ, ਕਿਸੇ ਬਾਹਰ ਫਿਰਨ ਜਾਣਾ ਹੁੰਦਾ, ਕੋਈ ਨਲਕਾ ਗੇੜ ਕੇ ਮੂੰਹ ਹੱਥ ਧੋਂਦਾ, ਵਜ਼ੂ ਕਰਦਾ ਤੇ ਨਮਾਜ਼ ਪੜ੍ਹਦਾ, ਕੋਈ ਐਵੇਂ ਉੱਠ ਕੇ ਖੰਘਦਾ, ਬਲਗਮ ਸੱਟਦਾ ਤੇ ਨਿੱਛਾ ਮਾਰਦਾ ਫਿਰਦਾ। ਪਰ ਜੇ ਉਹ ਦਿਨ ਚੜ੍ਹੇ ਤੀ ਕੂਕ ਸੁੱਤੇ ਰਹਿੰਦੇ ਤਾਂ ਵੀ ਕੀ ਫਰਕ ਪੈਂਦਾ। ਚੌਥੇ ਪੰਜਵੇਂ ਦਿਨ ਉਹ ਜ਼ੀਨਤ ਨੂੰ ਲੈ ਕੇ ਸ਼ਹਿਰ ਆ ਗਿਆ। ਲੋੜ ਦਾ ਵੜੇਵਾ ਤੇ ਚੀਜ਼ਾਂ ਵਸਤਾਂ ਉਹਨੇ ਪਹਿਲਾਂ ਹੀ ਸ਼ਹਿਰ ਘੱਲ ਦਿੱਤੀਆਂ ਸਨ। ਆਪਾ ਚਾਹੁੰਦੀ ਸੀ ਆਪੂ ਨਾਲ ਜਾਵੇ ਜਾਂ ਕਿਸੇ ਹੋਰ ਜ਼ਨਾਨੀ ਨੂੰ ਨਾਲ ਘੱਲ ਦੇਵੇ, ਪਰ ਉਹਨੇ ਮਨਾ ਕਰ ਦਿੱਤਾ। ਇੱਕ ਤੇ ਆਪਾ ਦੇ ਘਰ ਵਿੱਚ ਖਿਲਾਰਾ ਬਹੁਤ ਸੀ, ਦੂਜੇ ਉਹਦੇ ਸ਼ਾਗਿਰਦ ਬਾਲ, ਉੱਤੋਂ ਅੰਮੀ ਨੂੰ ਸੰਭਾਲਣਾ ਤੇ ਆਪਣੀ ਸਿਹਤ ਦਾ ਵੀ ਖਿਆਲ ਰੱਖਣਾ। ਉਹਨੇ ਬਹਾਨਾ ਕਰ ਦਿੱਤਾ। ਆਖਿਆ, ਅਸਾਂ ਕੁਝ ਦਿਨਾਂ ਲਈ ਸੈਰ ਸਪਾਟੇ ਲਈ ਲਾਹੌਰ ਤੇ ਮਰੀ ਜਾਣਾ ਹੈ, ਨਾਲੇ ਘਰ ਵਿੱਚ ਰੋਟੀ ਪਾਣੀ ਲਈ ਨੌਕਰ ਮੌਜੂਦ ਏ। ਉਂਝ ਵੀ ਸਾਰਿਆਂ ਨੂੰ ਗਵੇੜ ਸੀ ਭਈ ਨਵੇਂ ਵਿਆਹੇ ਜੋੜੇ ਨੂੰ ਰੋਟੀ ਟੁੱਕਰ ਦੀ ਬਹੁਤੀ ਪਰਵਾਹ ਨਹੀਂ ਹੁੰਦੀ ਤੇ ਉਹਨਾਂ ਨੂੰ ਇਕੱਲਿਆਂ ਰਹਿਣਾ ਚੰਗਾ ਲੱਗਦਾ ਏ। ਟਾਂਗੇ ਵਿੱਚ ਪਿੰਡੋਂ ਸ਼ਹਿਰ ਆਉਂਦਿਆਂ ਉਹਨੇ ਰਾਹ ਵਿੱਚ ਖਾਲੀ ਖਾਲ ਤੇ ਸੁੱਕੀ ਨਹਿਰ ਵੇਖੀ ਤੇ ਖੁਸ਼ ਹੋਇਆ। ਪਰ ਜਦੋਂ ਸ਼ਹਿਰ ਅੱਪੜ ਕੇ ਉਹਨੇ ਜਲ ਥਲ ਵਾਣੀਆਂ ਤੇ ਉਬਲਦੇ ਗਟਰ ਵੇਖੇ, ਉਹਦਾ ਦਿਲ ਬਹਿ ਗਿਆ। ਪਰ ਜਦੋਂ ਘਰ ਅੱਪੜ ਕੇ ਉਹਨੇ ਗੁਸਲ ਕੀਤਾ, ਉਹਦੇ ਦਿਲ ਵਿੱਚ ਅਣਜਾਣੀ ਲਜ਼ਤ ਦੀਆਂ ਕਲੀਆਂ ਖਿੜਨ ਲੱਗ ਪਈਆਂ। ਅੱਜ ਪੰਜਵੇਂ ਦਿਨ ਪਹਿਲੀ ਰਾਤ ਆਈ ਸੀ। ਉਹ ਸਾਰੇ ਕੰਮ ਛੇਤੀ ਛੇਤੀ ਨਿਬੇੜਨ ਲੱਗ ਪਿਆ। ਨਾਨ ਕਬਾਬ ਸਭ ਤੋਂ ਨੇੜੇ ਵਾਲੀ ਦੁਕਾਨ ਤੋਂ ਮੰਗਵਾ ਲਏ। ਵੜੇਵਾ ਵੀ ਸਾਰਾ ਨਾ ਖੋਲਿਆ। ਛੇਤੀ ਛੇਤੀ ਚਾਹ ਪੀਤੀ। ਪਰ ਫਿਰ ਗਵਾਂਢੀਆਂ ਦੇ ਬਾਲ ਤੇ ਜ਼ਨਾਨੀਆਂ ਵਹੁਟੀ ਵੇਖਣ ਆ ਗਈਆਂ। ਉਹਨਾਂ ਆਖਿਆ, ਸਵੇਰੇ ਉਹ ਨਾਸ਼ਤਾ ਘੱਲ ਦੇਣਗੇ। 10 ਵਜੇ ਤੇ ਉਹਨੇ ਬੂਹੇ ਬਾਰੀਆਂ ਬੰਦ ਕਰਦਿਆਂ ਪੁੱਛਿਆ, ਜ਼ੈਨੀ ਸਾਰੀ ਖੈਰ ਹੈ ਨਾ? ਅੱਗੋਂ ਡੁਸਕਣ ਲੱਗ ਪਈ। ਉਹਨੇ ਪੁੱਛਿਆ, ਕੀ ਹੋਇਆ ਈ? ਤੇ ਆਖਣ ਲੱਗੀ, ਘਰ ਤੇ ਪਿੰਡ ਯਾਦ ਆ ਰਿਹਾ ਹੈ। ਇਸ ਵੇਲੇ ਮੈਂ ਅੱਬੇ ਹੋਰਾਂ ਲਈ ਚਾਹ ਬਣਾਉਂਦੀ ਸਾਂ, ਫਿਰ ਅੰਮਾਂ ਦੀਆਂ ਲੱਤਾਂ ਘੁੱਟਦੀ ਸਾਂ। ਪਤਾ ਨਹੀਂ ਅੱਬੇ ਨੂੰ ਕਿਸੇ ਚਾਹ ਬਣਾ ਕੇ ਦਿੱਤੀ ਹੈ ਕਿ ਨਹੀਂ। ਛੰਮੋਂ ਦੀ ਲੱਤਾਂ ਘੁੱਟਣ ਤੋਂ ਜਾਨ ਜਾਂਦੀ ਏ। ਖੁਰੇ ਅੰਮਾ ਉਂਝ ਹੀ ਸੌਂ ਗਈ ਹੋਵੇ, ਪਰ ਸੁੱਤੀ ਕਿੱਥੇ ਹੋਵੇਗੀ? ਮੈਨੂੰ ਯਾਦ ਕਰਦੀ ਤੇ ਰੋਂਦੀ ਹੋਵੇਗੀ। ਇਹ ਆ ਕੇ ਉਹ ਹੋਰ ਬਹੁਤਾ ਰੋਣ ਲੱਗ ਪਈ।
ਤੂੰ ਫਿਕਰ ਨਾ ਕਰ, ਉਹਨੇ ਤਸੱਲੀ ਦਿੱਤੀ। ਤੇਰੇ ਅੱਬੇ ਚਾਹ ਪੀ ਲਈ ਹੋਵੇਗੀ, ਸਗੋਂ ਛੰਮੋ ਦੀ ਬਣਾਈ ਚਾਹ ਉਹਨੂੰ ਬਹੁਤੀ ਪਸੰਦ ਆਈ ਹੋਣੀ ਹੈ ਤੇ ਉਹਨੇ ਇੱਕ ਦੀ ਥਾਵੇਂ 2 ਪਿਆਲੇ ਪੀ ਲੈ ਹੋਣੇ ਨੇ। ਤੇ ਅੱਖਾਂ ਬੰਦ ਕਰਕੇ ਧਿਆਨ ਮਾਰ, ਹੁਣ ਛਿੰਮੋ ਮਾਸੀ ਹੋਰਾਂ ਦੀਆਂ ਲੱਤਾਂ ਘੁੱਟਦੀ ਪਈ ਏ, ਤੂੰ ਵੀ ਥੱਕ ਗਈ ਹੋਵੇਂਗੀ, ਲਿਆ ਮੈਂ ਵੀ ਤੇਰੀਆਂ ਲੱਤਾਂ ਬਾਹਾਂ ਘੁੱਟ ਦਿਆਂ। ਤੁਹਾਨੂੰ ਇਸ ਤਰ੍ਹਾਂ ਦੇ ਮਾਹੌਲ ਨਹੀਂ ਕਰਨੇ ਚਾਹੀਦੇ। ਮੇਰੇ ਮਾਪੇ ਤੁਹਾਡੇ ਵੀ ਤੇ ਕੁਝ ਲੱਗਦੇ ਨੇ, ਮੈਂ ਉਹਨਾਂ ਨਾਲ ਤੇ ਨਹੀਂ ਤੇਰੇ ਨਾਲ ਮਾਹੌਲ ਕੀਤਾ ਏ। ਕੀਤਾ ਤੇ ਉਹਨਾਂ ਦੇ ਬਾਰੇ ਹੀ ਹੈ ਨਾ, ਉਹ ਖਫਗੀ ਨਾਲ ਬੋਲੀ। ਬਜ਼ੁਰਗ ਭਾਵੇਂ ਆਪਣੇ ਹੋਣ ਜਾਂ ਦੂਜੇ ਦੇ, ਅੱਲਾ ਰਸੂਲ ਨੇ ਉਹਨਾਂ ਦਾ ਅਦਬ ਕਰਨ ਦਾ ਹੁਕਮ ਦਿੱਤਾ ਏ। ਗਲਤੀ ਹੋ ਗਈ ਏ, ਮਾफ़ ਕਰ ਦੇ। ਉਹਨੂੰ ਬਹਿਸ ਨਾਲੋਂ ਇਹ ਗੱਲ ਸੌਖੀ ਲੱਗੀ, ਇਹਦੀ ਮਾफ़ੀ ਅੱਲਾ ਕੋਲੋਂ ਮੰਗਣਾ। ਠੀਕ ਏ, ਮੰਗ ਲਵਾਂਗਾ, ਉਹਨੇ ਹੱਸ ਕੇ ਆਖਿਆ। ਪਰ ਤੂੰ ਕਿੱਧਰ ਚੱਲੀ ਏ? ਮੇਰੀਆਂ ਇੰਨੀਆਂ ਨਮਾਜ਼ਾਂ ਕਜ਼ਾ ਹੋਈਆਂ ਨੇ, ਉਹ ਤੇ ਪੜ੍ਹ ਲਵਾਂ। ਸਾਰੀਆਂ ਅੱਜ ਹੁਣੇ ਹੀ ਪੜ੍ਹਨੀਆਂ ਨਹੀਂ? ਤੁਸੀਂ ਕਿਉਂ ਨਹੀਂ ਪੜ੍ਹਦੇ? ਮੈਂ ਪੜ੍ਹ ਲੈਣਾ ਕਦੀ ਕਦੀ, ਨਮਾਜ਼ ਤੇ ਫਰਜ਼ ਏ, ਕਦੀ ਕਦੀ ਕਿਉਂ? ਆਹੋ, ਰੋਜ਼ ਪੜ੍ਹਨੀ ਚਾਹੀਦੀ ਏ। ਫਿਰ ਉਠੋ ਪੜ੍ਹੋ, ਨਾਲੇ ਰੋਜ਼ ਨਹੀਂ 5 ਵੇਲੇ। ਅੱਜ ਮਾफ़ੀ ਦੇ ਦੇ, ਥੱਕਿਆ ਹੋਇਆ ਵਾਂ, ਫਿਰ 6 ਵੇਲੇ ਪੜ੍ਹ ਦਿਆ ਕਰਾਂਗਾ। ਨਮਾਜ਼ ਨਾਲ ਵੀ ਮਾਹੌਲ, ਤੂੰ ਵੀ ਕੱਲ੍ਹ ਇਕੱਠੀਆਂ ਪੜ੍ਹ ਲਵੀਂ, ਅੱਜ ਥੱਕੀ ਹੋਈ ਏ। ਨਮਾਜ਼ ਨਾਲ ਤੇ ਥਕੇਵਾਂ ਸਗੋਂ ਲੈ ਜਾਂਦਾ ਏ। ਅੱਛਾ ਲਾ ਲੈ, ਤੁਸੀਂ ਨਹੀਂ ਪੜ੍ਹਨੀ? ਤੂੰ ਹੀ ਪੜ੍ਹ ਛੱਡੀ ਮੇਰੇ ਹਿੱਸੇ ਦੀ ਵੀ। ਕਿਸੇ ਦੂਜੇ ਦੇ ਹਿੱਸੇ ਦੀ ਨਮਾਜ਼ ਜਾਇਜ਼ ਨਹੀਂ। ਅੱਛਾ, ਮੇਰੇ ਹੱਕ ਵਿੱਚ ਦੁਆ ਕਰੀ। ਉਹ ਤੇ ਕਰਨੀ ਹੀ ਹੈ, ਸਗੋਂ ਮੈਂ ਨਫਲ ਮੰਨੇ ਹੋਏ ਸਨ, ਉਹ ਵੀ ਪੜ੍ਹਾਂਗੀ। ਕਾਹਦੇ ਮੰਨੇ ਹੋਏ ਸਨ? ਅੱਜ ਦੀ ਇਸ ਰਾਤ ਦੇ। ਉਹ ਖੁਰੇ ਵੱਲ ਜਾਂਦਿਆਂ ਹੋਇਆਂ ਬੋਲੀ, ਹੁਣ ਨਾ ਬੁਲਾਣਾ, ਮੈਂ ਵੁਜ਼ੂ ਕਰਨ ਲੱਗੀ ਹਾਂ। ਉਹਨੇ ਵੁਜ਼ੂ ਕਰਨ ਦੀ ਦੁਆ ਉੱਚੀ ਆਵਾਜ਼ ਵਿੱਚ ਪੜ੍ਹੀ ਤੇ ਵੁਜ਼ੂ ਕਰਨ ਲੱਗ ਪਈ। ਉਹ ਕੁਝ ਚਿਰ ਖਲੋ ਕੇ ਸਿਰ ਖੁਰਕਦਾ ਰਿਹਾ, ਫਿਰ ਵਲੇਵਾ ਖੋਲ੍ਹ ਕੇ ਚੀਜ਼ਾਂ ਇੱਧਰ ਉੱਧਰ ਰੱਖਣ ਲੱਗ ਪਿਆ। ਥੋੜ੍ਹੇ ਚਿਰ ਪਿੱਛੋਂ ਉਹਦਾ ਧਿਆਨ ਪਿਆ ਤੇ ਕੇ ਵੇਖਦਾ ਏ ਉਹ ਦੱਖਣ ਵੱਲ ਮੂੰਹ ਕਰਕੇ ਨਮਾਜ਼ ਵੀ ਪੜ੍ਹਦੀ ਏ। ਉਹਨੇ ਸਲਾਮ ਫੇਰਿਆ ਤੇ ਉਹਨੇ ਜਾਏ ਨਮਾਜ਼ ਕਿਬਲੇ ਵੱਲ ਕਰਵਾਇਆ। ਜ਼ਹਿਰ ਸੀ ਉਹਨੂੰ ਨਵੇਂ ਸਿਰੋਂ ਪੜ੍ਹਨੀ ਪੈ ਗਈ। ਕੁਝ ਚਿਰ ਉਹ ਟੈਰਸ ਉੱਤੇ ਟਹਿਲਦਾ ਰਿਹਾ। ਚਾਨਣੀ ਰਾਤ ਸੀ, ਉਹਨੂੰ ਚਾਨਣੀ ਰਾਤ ਵਿੱਚ ਗੱਲਾਂ ਕਰਨ ਦਾ ਫਰਾ ਦਾ ਸੁਫਨਾ ਚੇਤੇ ਆਇਆ। ਉਹ ਇਸ ਵੇਲੇ ਸੌਂ ਗਈ ਹੋਵੇਗੀ ਜਾਂ ਖੋਰੇ ਸਕੂਲ ਦੇ ਬਾਲਾਂ ਦੀਆਂ ਕਾਪੀਆਂ ਜਾਂ ਪਰਚੇ ਚੈੱਕ ਕਰ ਰਹੀ ਹੋਵੇਗੀ। ਉਹਨੇ ਉਹਦੀ ਯਾਦ ਤੇ ਪਾਲੇ ਤੋਂ ਬਚਣ ਲਈ ਖੇਸ ਦੀ ਘੁੱਟ ਕੇ ਬੁੱਕਲ ਮਾਰ ਲਈ ਤੇ ਅੰਦਰ ਆ ਗਿਆ। ਹੁਣ ਉਹਨੂੰ ਉਬਾਸੀਆਂ ਆਉਣ ਲੱਗ ਪਈਆਂ। ਉਹ ਵਿੱਚੋਂ ਡਰਦਾ ਕਿਧਰੇ ਨਿੱਘਿਆਂ ਹੋਣ ਨਾਲ ਨੀਂਦਰ ਨਾ ਆ ਜਾਏ। ਉਹ ਥੱਕਿਆ ਹੋਇਆ ਤੇ ਅਨੀਂਦਰਿਆਂ ਦਾ ਫੰਡਿਆ ਹੋਇਆ ਸੀ। ਰੋਟੀ ਵੀ ਰੱਜ ਕੇ ਖਾਧੀ ਸੀ ਤੇ ਨਵੀਂ ਰੇਸ਼ਮੀ ਰਜ਼ਾਈ ਦਾ ਨਿੱਘ ਵੀ ਬੜਾ ਸਵਾਦੀ ਸੀ, ਪਰ ਉਹਦੀ ਨਮਾਜ਼ ਕਿਧਰੇ ਮੁੱਕਣ ਵਿੱਚ ਨਾ ਆਵੇ। ਉਹ ਸਲਾਮ ਫੇਰੇ ਤੇ ਉਹਦਾ ਦਿਲ ਧੜਕਣ ਲੱਗ ਪਵੇ, ਪਰ ਉਹ ਫੇਰ ਨੀਂਦ ਲਵੇ। ਉਹ ਸੌਣਾ ਨਹੀਂ ਚਾਹੁੰਦਾ ਸੀ, ਪਰ ਉਹ ਕੀ ਆਖਦੇ ਨੇ, ਨੀਂਦਰ ਤੇ ਸੂਲੀ ਉੱਤੇ ਵੀ ਆ ਜਾਂਦੀ ਏ। ਉਹਨੂੰ ਪਤਾ ਹੀ ਨਾ ਲੱਗਾ ਤੇ ਉਹਦੀ ਅੱਖ ਲੱਗ ਗਈ। ਉਹਨੇ ਜੂਣਿਆ, ਉੱਠੋ ਵੀ, ਫਜਰ ਤੇ ਪੜ੍ਹ ਲਵੋ ਹੁਣ। ਤੇ ਕੀ ਵੇਖਦਾ ਏ, ਸਾਰੇ ਸ਼ਹਿਰ ਦੀਆਂ ਮਸੀਤਾਂ ਦੇ ਲਾਊਡ ਸਪੀਕਰਾਂ ਉੱਤੇ ਬਾਂਗਾਂ ਹੋ ਰਹੀਆਂ ਨੇ। ਉਹਨੇ ਬਾਂਗਾਂ ਦੇ ਇਤਰਾਮ ਵਿੱਚ ਉਹਨਾਂ ਦੇ ਮੁੱਕਣ ਦੀ ਉਡੀਕ ਕੀਤੀ, ਪਰ ਇੰਨੀ ਦੇਰ ਵਿੱਚ ਉਹ ਬਿਸਤਰ ਵਿੱਚੋਂ ਤਿਲਕ ਕੇ ਗੁਸਲਖਾਨੇ ਵਿੱਚ ਜਾ ਵੜੀ। ਉਹ ਪਿੱਛੇ ਨੱਸਿਆ, ਪਰ ਉਹਦੇ ਅਪੜਨ ਤੋਂ ਪਹਿਲਾਂ ਬੂਹਾ ਅੰਦਰੋਂ ਬੰਦ ਹੋ ਗਿਆ ਸੀ। ਗੁਸਲਖਾਨੇ ਵਿੱਚੋਂ ਵੁਜ਼ੂ ਕਰਕੇ ਆਈ, ਚਾਦਰ ਵਲੇਟ ਕੇ ਉਹ ਸਿੱਧੀ ਮੁਸੱਲੇ ਵੱਲ ਗਈ। ਨਮਾਜ਼ ਨੀਤਣ ਤੋਂ ਪਹਿਲਾਂ ਉਹਦੇ ਵੱਲ ਇੰਜ ਵੇਖਿਓਸ ਜਿਵੇਂ ਆਖਦੀ ਹੋਵੇ, ਛੇਤੀ ਕਰੋ ਨਹੀਂ ਤੇ ਕਜ਼ਾ ਹੋ ਜਾਵੇਗੀ। ਪਰ ਉਹ ਉਹਦੇ ਨਮਾਜ਼ ਤੋਂ ਫਾਰਗ ਹੋਣ ਦਾ ਇੰਜ ਇੰਤਜ਼ਾਰ ਕਰਨ ਲੱਗ ਪਿਆ ਜਿਵੇਂ ਕਸਾਈ ਬੱਕਰੇ ਦੇ ਮੂੰਹ ਵਿੱਚ ਪੱਠੇ ਵੇਖ ਕੇ ਸੋਚੇ ਭਈ ਚਲੋ ਇਹ 2 ਤੀਲੇ ਖਾ ਲਵੇ। ਪਰ ਉਹਨੇ ਸੋਚਿਆ, ਸੌਂ ਕੇ ਉੱਠਣ ਪਿੱਛੋਂ ਮੂੰਹ ਸਾਫ਼ ਨਹੀਂ ਹੁੰਦਾ, ਕਿਉਂ ਨਾ ਇੰਨੇ ਚਿਰ ਵਿੱਚ ਬੁਰਸ਼ ਕਰ ਲਵੇ। ਉਹ ਬੁਰਸ਼ ਕਰਦਾ ਰਿਹਾ ਤੇ ਉਹਨੇ ਆਪਣੇ ਜਹੇਜ਼ ਵਿੱਚ ਲਿਆਇਆ ਕੁਰਾਨ ਪਾਕ ਕੱਢ ਕੇ ਤਿਲਾਵਤ ਸ਼ੁਰੂ ਕਰ ਦਿੱਤੀ। ਇਹ ਮੇਰੇ ਕੋਲੋਂ ਗੁਰੇਜ਼ ਕਰ ਰਹੀ ਏ ਜਾਂ ਇਹਦੀ ਆਦਤ ਹੀ ਇੰਜ ਦੀ ਏ, ਉਹਨੇ ਸੋਚਿਆ। ਉਹ ਰਾਤ ਵੇਲੇ ਵੀ ਉਹਨੂੰ ਜਗਾ ਸਕਦੀ ਸੀ। ਉਹ ਜ਼ਰੂਰ ਟਲਦੀ ਪਈ ਏ ਕਿ ਉਹਦੇ ਅੰਦਰ ਕੋਈ ਜਜ਼ਬਾ ਨਹੀਂ। ਪਰ ਫਿਰ ਤਿਲਾਵਤ ਪਿੱਛੋਂ ਉਹਨੇ ਲੰਮੀ ਦੁਆ ਮੰਗੀ ਤੇ ਆ ਗਈ। ਆਖਣ ਲੱਗੀ, ਤੁਸੀਂ ਨਮਾਜ਼ ਪੜ੍ਹਦੇ ਹੋ ਨਾ ਤਿਲਾਵਤ ਕਰਦੇ ਹੋ, ਕੱਪੜੇ ਤੇ ਠੀਕ ਨੇ। ਇੱਕ ਤੇ ਉਹਦਾ ਜੀਅ ਕੀਤਾ ਵੀ ਉਹਨੂੰ ਫੜ ਕੇ ਬਿਸਤਰ ਵੀ ਦਰੀਕ ਲਵੇ, ਪਰ ਹੁਣ ਉਹ ਖਫਾ ਜਿਹਾ ਸੀ। ਜੇ ਉਹਦਾ ਦਿਲ ਨਹੀਂ ਚਾਹੁੰਦਾ, ਉਹਦੇ ਜਜ਼ਬਾਤ ਨਹੀਂ ਉਬਲਦੇ ਤੇ ਉਹਨੂੰ ਵੀ ਸਬਰ ਕਰਨਾ ਚਾਹੀਦਾ ਹੈ।
ਤੇ ਉਸ ਵੇਲੇ ਦਾ ਇੰਤਜ਼ਾਰ ਜਦੋਂ ਉਹ ਆਪੂ ਉਹਦੀ ਕੁਰਬਤ ਚਾਹੁੰਦੀ ਹੋਵੇ। ਉਹ ਕਮਰੇ ਵਿੱਚ ਖਿਲਰੀਆਂ ਹੋਈਆਂ ਚੀਜ਼ਾਂ ਤੇ ਵਲੇਵਾ ਸਾਂਭਣ ਲੱਗ ਪਈ। ਉਹਨੇ ਰੇਡੀਓ ਆਨ ਕਰ ਦਿੱਤਾ। 7 ਵਜਦੇ ਪਏ ਸਨ। ਪੁਰਾਣੀਆਂ ਫਿਲਮਾਂ ਦੇ ਗਾਉਣ ਲੱਗੇ ਹੋਏ ਸਨ। ਉਹ ਸੁਣਨ ਲੱਗ ਪਿਆ। ਨੂਰ ਪੀਰ ਦੇ ਵੇਲੇ ਤੁਸੀਂ ਗਾਉਣ ਪਏ ਸੁਣਦੇ ਹੋ? ਇਹ ਤਾਂ ਮੈਂ ਰੋਜ਼ ਹੀ ਸੁਣਨਾ। ਗੁਨਾਹ ਆਉਂਦਾ ਏ, ਘਰ ਵਿੱਚ ਰਹਿਮਤ ਦੇ ਫਰਿਸ਼ਤੇ ਨਹੀਂ ਆਉਂਦੇ। ਫਰਿਸ਼ਤੇ ਇੱਥੇ ਆ ਕੇ ਕੀ ਕਰਨਾ ਏ? ਤੁਸੀਂ ਹਰ ਸ਼ੈ ਨੂੰ ਜੇੜ ਕਰਨ ਲੱਗ ਪੈਂਦੇ ਹੋ। ਮੈਂ ਠੀਕ ਆਖਿਆ ਏ, ਤੇਰੇ ਹੁੰਦਿਆਂ ਇੱਥੇ ਫਰਿਸ਼ਤਿਆਂ ਦੀ ਆਉਣ ਦੀ ਕੀ ਲੋੜ ਏ? ਤੂੰ ਘੱਟ ਏ? ਅੱਲਾਹ ਮੇਰੀ ਤੌਬਾ। ਉਹਨੇ ਕੰਨਾਂ ਨੂੰ ਹੱਥ ਲਾ ਕੇ ਜਵਾਬ ਦਿੱਤਾ, ਮੈਨੂੰ ਗੁਨਾਹਗਾਰ ਨੂੰ ਫਰਿਸ਼ਤਾ ਆਖਦੇ ਹੋ? ਬੂਹਾ ਖੜਕਿਆ, ਭਈ ਨਾਸ਼ਤਾ ਲੈ ਲਓ। ਨਾਸ਼ਤਾ ਚੰਗਾ ਤੇ ਚੋਖਾ ਸੀ। ਉਹ ਨਾ ਅੰਡਾ ਖਾਂਦੀ ਸੀ ਨਾ ਮੱਖਣ। ਪਰਾਠੇ ਤੋਂ ਵੀ ਉਹਨੇ ਮਨਾ ਕੀਤਾ ਸੀ। 3-4 ਬੁਰਕੀਆਂ ਸੁੱਕੀ ਰੋਟੀ ਦੀਆਂ ਖਾ ਕੇ ਚਾਹ ਪੀਣ ਲੱਗ ਪਈ। ਇੰਨਾ ਥੋੜ੍ਹਾ ਖਾਵੇਂਗੀ ਤੇ ਜੀਵੇਂਗੀ ਕਿਸ ਤਰ੍ਹਾਂ? ਜਿਵੇਂ ਅੱਗੇ ਇੰਨੇ ਚਿਰ ਤੋਂ ਜਿਉਂਦੀ ਫਿਰਨੀ ਆ। ਬੰਦੇ ਨੂੰ ਭੁੱਖ ਰੱਖ ਕੇ ਖਾਣਾ ਚਾਹੀਦਾ ਏ। ਹੁਕਮ ਹੈ ਭਈ ਇੰਨਾ ਖਾਓ ਜੇ ਢਿੱਡ ਦੀਆਂ 4 ਗੁੱਠਾਂ ਹੋਣ ਤੇ ਇੱਕ ਖਾਲੀ ਰਵੇ। ਉਹਨੂੰ ਪਤਾ ਲੱਗ ਗਿਆ ਭਈ ਉਹ ਨਿਰੀ ਨਿਮਾਜ਼ਣ ਨਹੀਂ, ਬੜੀ ਦੀਨਦਾਰ ਸਗੋਂ ਮੌਲਵੀਆਣੀ ਏ। ਉਹਦੇ ਜ਼ਹਿਨ ਵਿੱਚ ਜਿਹੜੀਆਂ ਗੱਲਾਂ ਪੱਕੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਨਹੀਂ ਕੱਢਿਆ ਜਾ ਸਕਦਾ। ਉਹਨੂੰ ਉਹਦੇ ਵਰਗਾ ਬਣਨਾ ਪਵੇਗਾ ਜਾਂ ਉਹਨੂੰ ਹੌਲੀ ਹੌਲੀ ਆਪਣੀ ਰਾਹ 'ਤੇ ਲਿਆਉਣਾ ਪਵੇਗਾ। ਪਹਿਲਾ ਕੰਮ ਔਖਾ ਜਾਪਦਾ ਸੀ, ਦੂਜਾ ਕੰਮ ਸਬਰ ਤੇ ਤਹਮਲ ਚਾਹੁੰਦਾ ਸੀ। ਨਾਸ਼ਤਾ ਕਰਕੇ ਉਹਨੇ ਭਾਂਡੇ ਬਾਹਰ ਰੱਖ ਦਿੱਤੇ ਤੇ ਬੂਹਾ ਬੰਦ ਕਰਕੇ ਉਹਨੂੰ ਕੋਲ ਸੱਦਿਆ ਤੇ ਆਖਿਆ ਕਿ ਮੈਂ ਤੈਨੂੰ ਪਸੰਦ ਨਹੀਂ ਆ ਜਾਂ ਕੋਈ ਹੋਰ ਗੱਲ ਏ? ਮੈਂ ਤੇ ਤੁਹਾਡੇ ਨਾਲ ਵਿਆਹ ਦੀਆਂ ਦੁਆਵਾਂ ਮੰਗਦੀ ਸਾਂ, ਨਫਲ ਮੰਨੇ ਹੋਏ ਸਨ। ਫਿਰ ਮੇਰੇ ਕੋਲੋਂ ਦੂਰ ਦੂਰ ਕਿਉਂ ਨੱਸਣੀ ਏ? ਦੂਰ ਕਿੱਥੇ ਨੱਸਣੀ ਆ, ਕੋਲ ਤੇ ਬੈਠੀ ਆ। ਐਸ ਨੂੰ ਕੋਲ ਬਾਣਾ ਨਹੀਂ ਆਖਦੇ। ਮੀਆਂ ਬੀਵੀ ਦਾ ਕੋਈ ਹੋਰ ਤਾਲਕ ਵੀ ਹੁੰਦਾ ਏ। ਉਹਦੇ ਚਿਹਰੇ ਦਾ ਰੰਗ ਬਦਲ ਗਿਆ। ਪਰ ਮੈਨੂੰ ਚੰਗਾ ਨਹੀਂ ਲੱਗਦਾ। ਤੁਸੀਂ ਕੋਲ ਬਹਿ ਕੇ ਗੱਲਾਂ ਕਰਦੇ ਚੰਗੇ ਲੱਗਦੇ ਹੋ। ਸਾਰੀ ਉਮਰ ਗੱਲਾਂ ਹੀ ਕਰਦਾ ਰਵਾਂਗੇ? ਉਹਨੇ ਉਹਦਾ ਹੱਥ ਫੜ ਲਿਆ। ਉਹ ਖੌਫ ਨਾਲ ਕੰਬਣ ਜਿਹੀ ਲੱਗ ਪਈ। ਅੱਜ ਨਹੀਂ ਕੱਲ। ਉਹਨੂੰ ਅੰਦਾਜ਼ਾ ਹੋ ਗਿਆ ਭਈ ਉਹ ਬਿਮਾਰ ਹੈ, ਕੋਈ ਨਕਸ ਹੈ। ਉਹ ਉਹਨੂੰ ਭੱਜ ਨਾਲ ਇੱਕ ਲੇਡੀ ਡਾਕਟਰ ਕੋਲ ਲੈ ਗਿਆ। ਉਹਨੂੰ ਬਾਹਰ ਛੱਡ ਕੇ ਉਹ ਆਪੂ ਅੰਦਰ ਗਿਆ। ਲੇਡੀ ਡਾਕਟਰ ਉਧੱਕੜ ਉਮਰ ਦੀ ਖੁੱਲੀ ਡੁੱਲੀ ਤਬੀਅਤ ਦੀ ਔਰਤ ਸੀ। ਉਹਨੇ ਬੜੇ ਭੱਜ ਨਾਲ ਸਾਰੀ ਗੱਲ ਦੱਸੀ ਤੇ ਇਹ ਵੀ ਆਖਿਆ ਭਈ ਉਹ ਬੜੀ ਪੇਂਡੂ ਤੇ ਮਜ਼ਬੀ ਔਰਤ ਹੈ, ਮੁਆਇਨੇ ਲਈ ਰਾਜ਼ੀ ਨਹੀਂ ਹੋਵੇਗੀ। ਉਹ ਤਰੀਕੇ ਨਾਲ ਰਾਜ਼ੀ ਕਰਨ। ਲੇਡੀ ਡਾਕਟਰ ਆਖਿਆ, ਤੁਸੀਂ ਫਿਕਰ ਨਾ ਕਰੋ, ਸਾਡਾ ਹਰ ਤਰ੍ਹਾਂ ਦੇ ਮਰੀਜ਼ਾਂ ਨਾਲ ਵਾਹ ਪੈਂਦਾ ਰਹਿੰਦਾ ਹੈ। ਤੁਸੀਂ ਉਹਨੂੰ ਅੰਦਰ ਘੱਲੋ, ਅੱਗੋਂ ਅਸੀਂ ਸੰਭਾਲ ਲਵਾਂਗੇ। ਉਹਨੇ ਬਾਹਰ ਆ ਕੇ ਆਖਿਆ, ਤੈਨੂੰ ਤਕਲੀਫ ਹੁੰਦੀ ਏ, ਲੇਡੀ ਡਾਕਟਰ ਕੋਲ ਜਾ, ਉਹ ਵੇਖੇਗੀ। ਕੀ ਵੇਖੇਗੀ? ਉਹਨੇ ਆਖਿਆ, ਮੈਂ ਨਹੀਂ ਜਾਂਦੀ। ਚੱਲ ਜਾ ਅੰਦਰ। ਉਹਨੇ ਰਵਾਇਤੀ ਮਰਦਾਂ ਵਾਂਗ ਝਿੜਕ ਕੇ ਆਖਿਆ, ਖਾ ਨਹੀਂ ਜਾਂਦੀ, ਇਲਾਜ ਕਰੇਗੀ। ਮੈਨੂੰ ਕੋਈ ਬਿਮਾਰੀ ਨਹੀਂ, ਮੈਂ ਚੰਗੀ ਭਲੀ ਹਾਂ। ਜਾਂਦੀ ਹੈ ਕਿ ਨਹੀਂ? ਉਹਨੇ ਗੁੱਸੇ ਨਾਲ ਆਖਿਆ। ਟੀਕਾ ਤੇ ਨਹੀਂ ਲਾਵੇਗੀ? ਉਹਦਾ ਡਰ ਨਾਲ ਰੰਗ ਪੀਲਾ ਪੈ ਗਿਆ। ਬੇਹੋਸ਼ ਤੇ ਨਹੀਂ ਕਰੇਗੀ? ਜੇ ਤੂੰ ਮੁਆਇਨਾ ਨਾ ਕਰਨ ਦਿੱਤਾ ਤੇ ਟੀਕਾ ਵੀ ਲਾਵੇਗੀ ਤੇ ਬੇਹੋਸ਼ ਵੀ ਕਰੇਗੀ। ਪਰ ਮੈਂ ਚੱਲ ਛੇਤੀ ਜਾ। ਉਹ ਡਰਦੀ ਕਵਦੀ ਅੰਦਰ ਟੁਰ ਗਈ ਤੇ ਢੇਰ ਚਿਰ ਪਿੱਛੋਂ ਦਾਈ ਨੇ ਉਹਨੂੰ ਅੰਦਰ ਸੱਦਿਆ। ਉਹ ਅੰਦਰ ਗਿਆ ਤੇ ਉਹ ਕੁਰਸੀ ਵਿੱਚ ਬੈਠੀ ਰੋਂਦੀ ਪਈ ਸੀ। ਲੇਡੀ ਡਾਕਟਰ ਅੰਗਰੇਜ਼ੀ ਵਿੱਚ ਦੱਸਿਆ, ਇਹ ਬਿਲਕੁਲ ਠੀਕ ਤੇ ਨਾਰਮਲ ਹੈ, ਸਿਰਫ ਇਸ ਨੂੰ ਰਗਬਤ ਨਹੀਂ। ਤੁਸੀਂ ਪਿਆਰ ਨਾਲ ਹੌਲੀ ਹੌਲੀ ਇਹਨੂੰ ਰਗਬਤ ਦਿਲਾਓ, ਧੱਕਾ ਜ਼ੋਰੀ ਠੀਕ ਨਹੀਂ। ਫਿਰ ਉਹ ਹੱਸ ਪਈ, ਆਖਣ ਲੱਗੀ, ਵਿਆਹ ਨਾ ਹੋਇਆ ਹੁੰਦਾ ਤੇ ਤੁਹਾਨੂੰ ਤੁਹਾਡੇ ਕਰਤੂਤ ਉੱਤੇ ਸਜ਼ਾ ਹੋ ਸਕਦੀ ਸੀ ਐਡਵੋਕੇਟ ਸਾਹਿਬ। ਉਹਨੇ ਫੀਸ ਦਿੱਤੀ, ਉਹਨੂੰ ਨਾਲ ਲਿਆ ਤੇ ਘਰ ਨੂੰ ਟੁਰ ਪਏ। ਰਾਹ ਵਿੱਚ ਉਹ ਆਖਣ ਲੱਗੀ, ਬੜੀ ਬੇਸ਼ਰਮ ਡਾਕਟਰ ਨਹੀਂ ਹੈ। ਅੰਗਰੇਜ਼ੀ ਵਿੱਚ ਕੀ ਆਖਦੀ ਪਈ ਸੀ? ਆਖਦੀ ਸੀ, ਤੂੰ ਠੀਕ ਹੈ, ਕੋਈ ਨਕਸ ਨਹੀਂ, ਸਿਰਫ ਤੈਨੂੰ ਮੈਂ ਚੰਗਾ ਨਹੀਂ ਲੱਗਦਾ। ਤੂੰ ਖੋਰੇ ਕਿਸੇ ਹੋਰ ਨਾਲ ਵਿਆਹ ਕਰਨਾ ਚਾਹੁੰਦੀ ਸੈਂ। ਝੂਠ ਆਖਦੀ ਏ। ਮੈਂ ਤੇ ਨਿੱਕੇ ਹੁੰਦਿਆਂ ਤੋਂ ਤੁਹਾਨੂੰ, ਮੈਂ ਹੋਰ ਕਿਸੇ ਦਾ ਸੋਚ ਵੀ ਨਹੀਂ ਸਕਦੀ। ਉਹਨੂੰ ਉਹਦੀ ਪਸੰਦ ਦੀਆਂ ਚੀਜ਼ਾਂ ਲਿਆ ਕੇ ਦਿੰਦਾ, ਪਿਆਰ ਮੁਹੱਬਤ ਦੀਆਂ ਖੁੱਲੀਆਂ ਸ਼ਰਮ ਘਟਾਉਣ ਵਾਲੀਆਂ ਗੱਲਾਂ ਤੇ ਹਰਕਤਾਂ ਕਰਦਾ, ਉਹਦੀ ਤਾਰੀਫ ਕਰਦਾ, ਨਮਾਜ਼ਾਂ ਪੜ੍ਹਦਾ ਤੇ ਉਹਦੇ ਅੰਦਰ ਗੂਕ ਸੁੱਤੀ ਪਈ ਗੁਨਾਹ ਸਵਾਬ ਦੇ ਜੇੜਿਆਂ ਵਿੱਚ ਫਸੀ ਹੋਈ ਡਰਾਕਲ ਸ਼ਰਮਾਕਲ ਤੇ ਠੰਡੀ ਠਾਰ ਜ਼ਨਾਨੀ ਨੂੰ ਹੌਲੀ ਹੌਲੀ ਆਪਣੇ ਵੱਲ ਖਿੱਚਦਾ ਰਿਹਾ। ਉਹਨੇ ਆਪਣੇ ਦੋਸਤਾਂ ਨੂੰ ਵੀ ਆਪਣੇ ਪਰਤ ਆਉਣ ਦੀ ਇਤਲਾਹ ਨਹੀਂ ਦਿੱਤੀ ਸੀ।
ਦਿਨੇ ਰਾਤੀ ਉਹਦੇ ਨਾਲ ਰਹਿੰਦਾ। ਬੜੀਆਂ ਮੁਸ਼ਕਿਲਾਂ ਨਾਲ ਉਹਨੇ ਉਹਨੂੰ ਫਿਲਮ ਵੇਖਣ ਤੇ ਰਾਜ਼ੀ ਕੀਤਾ, ਤੇ ਉਹ ਵੀ ਅੰਗਰੇਜ਼ੀ ਫਿਲਮ। ਉਹ ਬੁਰਕਾ ਪਾ ਕੇ ਉਹਦੇ ਨਾਲ ਸਿਨੇਮਾ ਹਾਲ ਵਿੱਚ ਵੜੀ ਤੇ ਫਿਲਮ ਸ਼ੁਰੂ ਹੋ ਗਈ ਸੀ। ਇੱਕ ਮਰਦ ਔਰਤ ਮੂੰਹ ਜੋੜੀ ਖਲੋਤੇ ਸਨ। ਇਹ ਕੀ ਪਏ ਕਰਦੇ ਨੇ? ਉਹਨੇ ਪੁੱਛਿਆ। ਹੌਲੀ ਬੋਲ, ਉਹਨੇ ਆਖਿਆ। 4 ਚੁਫੇਰੇ ਲੋਕੀ ਬੈਠੇ ਨੇ, ਇਹ ਬੰਦਾ ਤੇ ਜ਼ਨਾਨੀ ਪਿਆਰ ਕਰਦੇ ਪਏ ਨੇ। ਹਾਏ, ਇਸ ਤਰ੍ਹਾਂ ਬੜੇ ਬੇਸ਼ਰਮ ਨੇ। ਜਿਹੜੇ ਬੰਦੇ ਜ਼ਨਾਨੀਆਂ ਬਿਮਾਰ ਨਾ ਹੋਣ, ਨਰੋਏ ਹੋਣ, ਇਸੇ ਤਰ੍ਹਾਂ ਪਿਆਰ ਕਰਦੇ ਨੇ। ਬੜਾ ਗੁਨਾਹ ਹੋਵੇਗਾ, ਚਲੋ ਟੁਰ ਜਾਈਏ। ਚੁੱਪ ਕਰਕੇ ਬੈਠੀ ਰਹੋ, ਉਹਨੇ ਝਿੜਕਿਆ। ਇਹ ਤਸਵੀਰਾਂ ਨੇ, ਸੱਚੀ ਮੁੱਚੀ ਦੇ ਬੰਦਾ ਜ਼ਨਾਨੀ ਨਹੀਂ। ਤਸਵੀਰਾਂ ਵੀ ਤੇ ਉਹਨਾਂ ਦੀਆਂ ਹੀ ਨੇ। ਅੱਛਾ ਚੁੱਪ ਕਰਕੇ ਵੇਖ। ਉਹ ਫੇਰ ਨਾ ਬੋਲੀ। ਪਰ ਜਦੋਂ ਹਾਫ ਟਾਈਮ ਵੇਲੇ ਬੱਤੀਆਂ ਬਲੀਆਂ, ਉਹਨੇ ਵੇਖਿਆ ਉਹ ਮੂੰਹ ਉੱਤੇ ਬੁਰਕੇ ਦਾ ਨਕਾਬ ਲੈ ਕੇ ਸੁੱਤੀ ਪਈ ਸੀ। 8ਵੇਂ ਦਿਨ ਉਹਦੇ ਮਾਂ ਪਿਓ ਦਾ ਕਾਰਾ ਸੀ। ਅੱਬਾ ਤੇ ਛੰਮੋ ਆਏ ਤੇ ਇੱਕ ਰਾਤ ਰਹਿ ਕੇ ਉਹਨੂੰ ਨਾਲ ਲੈ ਗਏ। ਜਾਣ ਤੋਂ ਪਹਿਲਾਂ ਆਖਿਆ ਉਹਨੇ, ਕਦੋਂ ਲੈਣ ਆਵੇਂਗਾ? ਉਹਨੇ ਆਖਿਆ, ਜਦੋਂ ਵੇਲ ਮਿਲ ਗਈ। ਬਹੁਤਾ ਛੇਤੀ ਨਾ ਆਵੀਂ, ਕੁਝ ਦਿਨ ਕੁੜੀ ਸਾਡੇ ਕੋਲ ਰਹਿ ਲਵੇ। ਜ਼ੀਨਤ ਦੇ ਅੱਬੇ ਆਖਿਆ। ਰਹਿੰਦੀ ਰਵੇ, ਉਹਨੇ ਗੁੱਸੇ ਨਾਲ ਆਖਿਆ। ਜਿੰਨਾ ਚਿਰ ਮਰਜ਼ੀ ਜੇ ਰੱਖੋ। ਕੀ ਗੱਲ ਹੈ? ਪਿਓ ਆਖਿਆ। ਤੁਸੀਂ ਇੱਕ ਦੂਜੇ ਨਾਲ ਰਾਜ਼ੀ ਤੇ ਹੈ ਹੋ? ਆਹੋ ਅੱਬਾ, ਅਸੀਂ ਬੜੇ ਰਾਜ਼ੀ ਖੁਸ਼ ਹਾਂ। ਜ਼ੀਨਤ ਆਖਿਆ। ਇਹਨਾਂ ਦਾ ਦਿਲ ਮੈਨੂੰ ਘੱਲਣ ਤੇ ਨਹੀਂ ਕਰਦਾ। ਅੱਬਾ ਹੱਸਣ ਲੱਗ ਪਿਆ। ਪੁੱਤਰ ਤੇਰੀ ਅਮਾਨਤ ਏ, ਪਰ ਸਾਡਾ ਵੀ ਕੁਝ ਹੱਕ ਏ। ਇਹਦੀ ਮਾਂ ਬੜੀ ਹੁਸੜੀ ਹੋਈ ਏ। ਠੀਕ ਹੈ, ਲੈ ਜਾਓ, ਉਹਨੇ ਆਖਿਆ। ਮੈਂ ਕਦੋਂ ਮਨਾ ਕੀਤਾ ਏ? ਉਹ ਟੁਰ ਗਈ। ਉਹਨੇ ਛੇਤੀ ਪਿੰਡ ਆਉਣ ਦਾ ਵਾਅਦਾ ਕੀਤਾ ਸੀ, ਪਰ ਉਹਦਾ ਜੀ ਨਾ ਕਰਦਾ। ਪੂਰਾ 1 ਮਹੀਨਾ ਲੰਘ ਗਿਆ। ਉਹ ਦਫ਼ਤਰ ਜਾਣ ਲੱਗ ਪਿਆ ਸੀ। ਸਾਥੀ ਵਕੀਲਾਂ ਉਹਦੇ ਕੋਲੋਂ ਬਾਰ ਵਿੱਚ ਪਾਰਟੀ ਲਈ। ਦੂਜੇ ਬੇਲੀਆਂ ਨੂੰ ਪਤਾ ਲੱਗਾ ਤੇ ਉਹ ਨਾਰਾਜ਼ ਹੋਏ। ਭਈ ਨਾ ਉਸ ਸ਼ਾਦੀ ਵਿਆਹ ਦੀ ਗੱਲ ਕੀਤੀ ਸੀ, ਨਾ ਵਹੁਟੀ ਦੇ ਆਉਣ ਜਾਣ ਦੀ ਇਤਲਾਹ ਦਿੱਤੀ। ਪਰ ਫਿਰ ਉਹ ਆਪੂ ਰਾਜ਼ੀ ਹੋ ਗਏ। ਉਹਨਾਂ ਨੂੰ ਪਤਾ ਸੀ ਵਿਆਹ ਤੋਂ ਪਿੱਛੋਂ ਬੰਦਾ ਕੁਝ ਦਿਨ ਸਿਰਫ ਬੀਵੀ ਨਾਲ ਰਹਿਣਾ ਚਾਹੁੰਦਾ ਏ। ਉਹਨੂੰ ਤੇ ਦਾਵਤਾਂ ਜ਼ਿਆਫਤਾਂ ਵੀ ਵਕਤ ਜ਼ਾਇਆ ਕਰਨ ਵਾਲੀ ਗੱਲ ਲੱਗਦੀਆਂ ਨੇ। ਪਰ ਉਹਨਾਂ ਵਾਅਦਾ ਲਿਆ, ਹੁਣ ਜਦੋਂ ਬੀਵੀ ਨੂੰ ਲਿਆਵੇ ਉਹਨਾਂ ਨੂੰ ਜ਼ਰੂਰ ਦੱਸੇ, ਉਹ ਜ਼ਿਆਫਤ ਕਰਨਗੇ। ਇੱਕ ਦਿਨ ਪਿੰਡੋਂ ਆਪਾ ਤੇ ਬਾਸੂ ਆ ਗਏ। ਆਪਾ ਪੁੱਛਿਆ, ਉਹ ਜ਼ੀਨਤ ਨੂੰ ਲੈਣ ਕਿਉਂ ਨਹੀਂ ਗਿਆ? ਸਾਰੇ ਪਰੇਸ਼ਾਨ ਨੇ। ਜ਼ੀਨਤ ਦਾ ਰੋ ਰੋ ਕੇ ਬੁਰਾ ਹਾਲ ਏ। ਉਹਨੂੰ ਵੇਲ ਨਹੀਂ ਮਿਲੀ ਜਾਂ ਕੋਈ ਹੋਰ ਗੱਲ ਏ? ਉਹ ਛੇਤੀ ਜਾਏ, ਨਹੀਂ ਤੇ ਜਾਣ ਦੀ ਵਜ੍ਹਾ ਦੱਸੇ। ਲੋਕੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗ ਪਏ ਨੇ। ਉਹਨੇ ਸੋਚਿਆ ਵੀ ਕਿਧਰੇ ਕੋਈ ਪਖੰਡ ਨਾ ਬਣ ਜਾਏ। ਉਹਨੂੰ ਸਹੁਰੇ ਪਿੰਡ ਫੇਰਾ ਮਾਰਨਾ ਚਾਹੀਦਾ ਏ। ਕੀ ਪਤਾ ਕੁਝ ਦਿਨਾਂ ਦੇ ਵਿਛੋੜੇ ਪਿੱਛੋਂ ਉਹਦੇ ਅੰਦਰ ਲੁੱਕੇ ਪਿਆਰ ਦੀ ਸੱਚੀ ਖਿੱਚ ਪੈਦਾ ਹੋ ਗਈ ਹੋਵੇ ਤੇ ਉਹਦੀ ਗੱਲ ਸੱਚ ਨਿਕਲੀ। ਇੱਕ ਰਾਤ ਆਪਾ ਕੋਲ ਰਹਿ ਕੇ ਜਦੋਂ ਉਹ ਸਹੁਰੇ ਪਿੰਡ ਅਪੜਿਆ, ਉਹ ਉਹਨੂੰ ਵੇਖ ਕੇ ਖਿੜ ਗਈ। ਘਰ ਵਾਲਿਆਂ ਤੇ ਪਿੰਡ ਵਾਲਿਆਂ ਦੀਆਂ ਗੱਲਾਂ ਸੁਣ ਕੇ ਤੇ ਆਪਣੀਆਂ ਕੀਤੀਆਂ ਹੋਈਆਂ ਯਾਦ ਕਰਕੇ ਉਹਨੂੰ ਸ਼ੱਕ ਪੈ ਗਿਆ ਸੀ, ਖੋਰੇ ਉਹ ਕਦੀ ਨਾ ਆਵੇ, ਛੱਡ ਦੇਵੇ, ਦੂਜੀ ਕਰ ਲਵੇ। ਪਰ ਉਹਨੂੰ ਵੇਖ ਕੇ ਉਹ ਜਿਵੇਂ ਮੋਈ ਹੋਈ ਜਿਉ ਪਈ, ਸਗੋਂ ਭੋਏ ਤੋਂ ਗਿੱਠ ਉੱਚੀ ਹੋ ਗਈ। ਉਹਦੇ ਮਾਪਿਆਂ ਵੀ ਰੱਜ ਕੇ ਉਹਦੀ ਟਹਿਲ ਸੇਵਾ ਕੀਤੀ। ਅੱਗੇ ਪਿੱਛੇ ਆਉਂਦੇ, ਪੈਰਾਂ ਹੇਠ ਤਲੀਆਂ ਵਿਛਾਣ। ਉਹ ਪਾਣੀ ਮੰਗੇ ਤੇ ਦੁੱਧ ਹਾਜ਼ਰ ਕਰਨ। ਸਗੋਂ ਡੀਗਰ ਵੇਲੇ ਉਹਨੇ ਪਾਣੀ ਮੰਗਿਆ ਤੇ ਜ਼ੀਨਤ ਦਾ ਬਿਰਾਰ ਨੱਸ ਕੇ ਨੇੜੇ ਦੀ ਦੁਕਾਨ ਤੋਂ ਸੋਡੇ ਦੀ ਬੋਤਲ ਲੈ ਆਇਆ। ਉਹ ਹੱਸਣ ਲੱਗ ਪਿਆ। ਆਖਿਆ, ਉਸ ਪਾਗਲਾ, ਮੈਂ ਤੇ ਵੁਜ਼ੂ ਕਰਨਾ ਸੀ। ਰਾਤ ਨੂੰ ਉਹਨਾਂ ਵੱਖਰਾ ਕਮਰਾ ਦਿੱਤਾ। ਉਹ ਉਹਨੂੰ ਇੰਜ ਜੱਫਾ ਮਾਰ ਕੇ ਮਿਲੀ ਤੇ ਚਮੜੀ ਜਿਵੇਂ ਸਾਲਾਂ ਪਿੱਛੋਂ ਮਿਲੀ ਹੋਵੇ। ਪਰ ਉਹਦੀ ਟ੍ਰੇਨਿੰਗ ਹੀ ਹੋਰ ਤਰ੍ਹਾਂ ਦੀ ਹੋਈ ਸੀ। ਥਿਊਰੀ ਵਿੱਚੋਂ ਪੂਰੇ ਨੰਬਰ ਮਿਲਦੇ, ਪ੍ਰੈਕਟੀਕਲ ਵਿੱਚੋਂ ਫੇਲ। ਪਰ ਇਸ ਤਰ੍ਹਾਂ ਦੇ ਪੜਿਆਰ ਨੂੰ ਫੇਲ ਤੇ ਨਹੀਂ ਕਿਹਾ ਜਾ ਸਕਦਾ। ਚਲੋ ਇੰਜ ਹੀ ਸੀ, ਉਤਲੀਆਂ ਕਲਾਸਾਂ ਵਿੱਚ ਜਾ ਕੇ ਵੇਖੀ ਜਾਏਗੀ, ਉਹਨੇ ਸੋਚਿਆ। 2 ਰਾਤਾਂ ਸਹੁਰਿਆਂ ਕੋਲ ਤੇ 1 ਰਾਤ ਆਪਾ ਕੋਲ ਰਹਿ ਕੇ ਉਹ ਆਪਣੇ ਘਰ ਆ ਗਏ। ਅੰਨੂ ਤੇ ਚਾਚਾ ਚਾਚੀ ਵੀ ਦਾਵਤ ਕਰਨਾ ਚਾਹੁੰਦੇ ਸਨ, ਪਰ ਉਹਨੇ ਟਾਲ ਦਿੱਤਾ। ਪਰ ਫਿਰ ਸਾਰੇ ਦੋਸਤਾਂ ਦੇ ਘਰਾਂ ਵਿੱਚ ਦਾਵਤਾਂ ਹੋਈਆਂ। ਕਰੀਮ ਦਾ ਜੋੜਾ ਘੱਲ ਦਿੱਤਾ। ਕੁਝ ਦਿਨਾਂ ਪਿੱਛੋਂ ਉਹਨੇ ਦੋਸਤਾਂ ਬੇਲੀਆਂ ਦੀ ਦਾਵਤ ਕੀਤੀ। ਸਾਰੇ ਬੇਲੀਆਂ ਦੀਆਂ ਬੀਵੀਆਂ ਬੱਚੇ ਆਏ, ਪਰ ਕਰੀਮ ਦਾਦ ਨਾ ਆਇਆ। ਉਹਨੇ ਦੂਜੇ ਦਿਨ ਪਤਾ ਕੀਤਾ ਉਹ ਬਿਮਾਰ ਸੀ।